ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ मीटर। जे GDP की गल करिए तो 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ गई। आखिर ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ। ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ मीटर। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ
ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪੈਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC, ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ। ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ, ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ। ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC, ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ, ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪੈਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪੈਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ
ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC, ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ, ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ, ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ, ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ। ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC, ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ, ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ, ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪੈਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪੈਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ
बहुत वड्डा रुतबा रखता है। ताइवान की कंपनी है TSMC जिहड़ी कि ये चिपसैट बनाउंदी है। ये चिपसैट कल्ले ताइवान ही नहीं जां कल्ले एशिया दे विच ही नहीं, पूरी दुनिया दियां ਉਹ महारथी कंपनियां TSMC तो लैंदियां ने ਜਿਹੜੀਆਂ ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ किस तरीके के हालात आ जिहड़े पूरी दुनिया दे विच पैदा हो गए हैं। अगर चीन ताइवान के उपर हमला करता है तो हालात की होणगे? अगर चीन ताइवान के उपर हमला करता तो बिल्कुल दुरुस्त है कि अमेरिका ताइवान के नाल खड़ा होवेगा, जिस कारण एक बार फिर स्थिति उही बन जाएगी जो कि रूस ते यूक्रेन के युद्ध नूं लैके दुनिया के वख-वख हिस्सों के विच बनी हुई है, जिहड़ी कि तेल सप्लाई की चेन टुटी है। तो उस तो बाद जिस तरीके नाल कच्चे तेल दीयां कीमतां दे विच वाधा होया, कुछ इसे तरह का ही टैक कंपनियां दे विच हो जाएगा। सप्लाई है जिहड़ी वो बिल्कुल घट जाएगी, सप्लाई की चेन टुट जाएगी, जिस कारण जिन्ने भी गैजेट्स ने, चाहे वो मोबाइल ने, लैपटॉप ने, कंप्यूटर सैट्स ने जां कारां दे विच जिहड़ी AI यूज़ की जाती है, यानी कि आर्टिफिशियल इंटैलीजेंसी जिहड़ी यूज़ की जाती है, तो उहदे उपर सीधा सीधा असर पूरी दुनिया दे विच पैण वाला अगर चीन ताइवान के उपर हमला करता। सो ये देखण वाली गल होवेगी कि आखिर चीन इस स्थिति नूं किस तरीके नाल निपटदा, ताइवान किस तरीके नाल समझदारी तो काम लैंदा, या अमेरिका इस स्थिति दे विचों अपने आप नूं किस तरीके नाल बाहर कढदा है। ये वड्डी गल है। पर जे आपां गल करिए तां TSMC जिहड़ी कि दुनिया की सब तो वड्डी चिपसैट बनाउण वाली कंपनी है, उसके CEO ਵੱਲੋਂ भी ये कहा गया कि दुनिया के हालात बहुत ज़्यादा बिगड़न वाले ने। अगर चीन ताइवान के उपर हमला करता, अगर युद्ध की स्थिति बनती है तो पूरी दुनिया के विच आर्टिफिशियल इंटैलीजेंसी नूं जिहड़ी प्रमोट करने वाली ये कंपनी है, उहदे उपर सीधा संकट आवेगा, ताइवान के उपर संकट आवेगा, संकट पूरी दुनिया के विच छा जाएगा, क्योंकि सब तो वड्डी सप्लायर TSMC है जिहड़ी कि पूरी दुनिया के विच अपने चिपसैट पहुँचाउंदी है। सो हुण देखते हैं हालात की बनते हैं, स्थिति की बनती है। पर हुण तक की जानकारी असी तुहाडे सामने रखिए कि आखिर चीन ताइवान के उपर कब्जा क्यों करना चाहता है। ताइवान कुल आबादी 2 करोड़ 60 लाख, कुल एरिया 35,197 स्क्वायर मीटर, जे GDP की गल करिए तो 699। ताइवान इन्हां दिनां दे विच बहुत ज़्यादा चर्चा दे विच रहा ते चर्चा दे विच रही है अमेरिका के मंत्री नैन्सी पेलोसी की ताइवान की यात्रा। इस यात्रा नूं लैके चीन वालों बहुत सारिया घुरकियां अमरीका नूं दित्तियां गईयां। इन्हां घुरकियां के बावजूद अमेरिका की नैन्सी पेलोसी वालों ताइवान की यात्रा की गई। आखिर ताइवान इन्हां चर्चा दे विच क्यों है? किहड़ा कारण है कि चीन ताइवान के उपर कब्जा करना चाहता है? ताइवान सब तो ज़्यादा वरत्या जाण वाला चिपसैट है, वो ताइवान दे विच बनाया जाता है। जिहड़ियां तुसीं मोबाइल वरतदे हो, गड्डियां दे विच चिपसैट लगदे आ, सेंसर लगदे आ, लैपटॉप दे विच लगदे आ, कंप्यूटर दे विच चिपसैट लगदे आ, तां उहदा 90% जिहड़ा हिस्सा है वो ताइवान तो आउंदा है। ते इस समय ताइवान इस काम दे करके चिपसैट दी जिहड़ी प्रोडक्शन करके दुनिया दे विच बहुत वड्डा रुतबा रखता है। ताइवान की कंपनी है TSMC जिहड़ी कि ये चिपसैट बनाउंदी है। ये चिपसैट कल्ले ताइवान ही नहीं जां कल्ले एशिया दे विच ही नहीं, पूरी दुनिया दियां वो महारथी कंपनियां TSMC तो लैंदियां ने जिहड़ियां जिन्हां दे विच एप्पल, सैमसंग, एनवीडिया,
ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਆ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ
ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ
ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਹੈ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ
किस तरीके के हालात आ ਜਿਹੜੇ पूरी दुनिया ਦੇ ਵਿੱਚ पैदा हो गए हैं। अगर चीन ताइवान के उपर हमला करता है तो हालात की होणगे। अगर चीन ताइवान के उपर हमला करता तो बिल्कुल दुरुस्त है कि अमेरिका ताइवान के नाल खड़ा होगा, जिस कारण एक बार फिर स्थिति उही बन जाएगी जो कि रूस ते यूक्रेन के युद्ध नूं लैके दुनिया के ਵੱਖ-ਵੱਖ हिस्सों के विच बनी हुई है, जिहड़ी कि तेल सप्लाई की चेन टुटी है। तो उस तो बाद जिस तरीके नाल कच्चे तेल दीयां कीमतां दे विच वाधा होया, कुछ इसे तरह का ही टैक कंपनियां दे विच हो जाएगा। सप्लाई है जिहड़ी वो बिल्कुल घट जाएगी, सप्लाई की चेन टुट जाएगी, जिस कारण जिन्ने भी गैजेट्स ने, चाहे वो मोबाइल ने, लैपटॉप ने, कंप्यूटर सैट्स ने, जां कारां दे विच जिहड़ी AI यूज़ की जाती है, यानी कि आर्टिफिशियल इंटैलीजेंसी जिहड़ी यूज़ की जाती है, तो उहदे उपर सीधा सीधा असर पूरी दुनिया दे विच पैण वाला अगर चीन ताइवान के उपर हमला करता। सो ये देखण वाली गल होवेगी कि आखिर चीन इस स्थिति नूं किस तरीके नाल निपटदा, ताइवान किस तरीके नाल समझदारी तो काम लैंदा, या अमेरिका इस स्थिति दे विचों अपने आप को किस तरीके नाल बाहर कढदा है। ये वड्डी गल है। पर जे आपां गल करिए तां TSMC जिहड़ी कि दुनिया की सब तो वड्डी चिपसैट बनाउण वाली कंपनी है, उसके CEO वालों भी ये कहा गया कि दुनिया के हालात बहुत ज़्यादा बिगड़न वाले ने। अगर चीन ताइवान के उपर हमला करता, अगर युद्ध की स्थिति बनती है तो पूरी दुनिया के विच आर्टिफिशियल इंटैलीजेंसी नूं जिहड़ी प्रमोट करने वाली ये कंपनी है, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, कुल एरिया 35,197 स्क्वायर मीटर। जे GDP की गल करिए तो 699। ताइवान इन्हां दिनां दे विच बहुत ज़्यादा चर्चा दे विच रहा ते चर्चा दे विच रही है अमेरिका के मंत्री नैन्सी पेलोसी की ताइवान की यात्रा। इस यात्रा नूं लैके चीन वालों बहुत सारियां घुरकियां अमरीका नूं दित्तियां गईयां। इन्हां घुरकियां दे बावजूद अमेरिका की नैन्सी पेलोसी वालों ताइवान की यात्रा की गई। आखिर ताइवान इन्हां चर्चा दे विच क्यों है, किहड़ा कारण है कि चीन ताइवान के उपर कब्जा करना चाहता है। ताइवान सब तो ज़्यादा वरत्या जाण वाला चिपसैट है, वो ताइवान दे विच बनाया जाता है। जिहड़ियां तुसीं मोबाइल वरतदे हो, गड्डियां दे विच चिपसैट लगदे आ, सेंसर लगदे आ, लैपटॉप दे विच लगदे आ, कंप्यूटर दे विच चिपसैट लगदे आ, तां उहदा 90% जिहड़ा हिस्सा है वो ताइवान तो आउंदा है। ਤੇ ਇਸ ਸਮੇਂ ਤਾइवान इस काम ਦੇ करके चिपसैट ਦੀ ਜਿਹੜੀ प्रोडक्शन करके दुनिया ਦੇ ਵਿੱਚ बहुत ਵੱਡਾ रुतबा रखता है। ताइवान ਦੀ कंपनी है TSMC ਜਿਹੜੀ कि ਇਹ चिपसैट ਬਣਾਉਂਦੀ है। ਇਹ चिपसैट ਕੱਲੇ ਤਾइवान ही नहीं ਜਾਂ ਕੱਲੇ ਏਸ਼ੀਆ ਦੇ ਵਿੱਚ ਹੀ नहीं, पूरी दुनिया ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, सैमसंग, NVIDIA ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾइवान ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾइवान ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾइवान ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾइवान ਦੀ ਅਰਥ ਵਿਵਸਥਾ ਖੜੀ ਹੈ। सब तो वड्डी कंपनी होने के नाते दुनिया की बहुत वड्डी मार्केटिंग कर रही है, तो नाल ही ये चिपसैट दुनिया के एक एक कोने तक पहुँचा रही है। हुण गल करते हैं कि अमेरिका वालों ताइवान का साथ दे के किस तरीके के हालात आ जिहड़े पूरी दुनिया के विच पैदा हो गए हैं। अगर चीन ताइवान के उपर हमला करता तो हालात की होणगे। अगर चीन ताइवान के उपर हमला करता तो बिल्कुल दुरुस्त है कि अमेरिका ताइवान के नाल खड़ा होवेगा, जिस कारण एक बार फिर स्थिति उही बन जाएगी जो कि रूस ते यूक्रेन के युद्ध नूं लैके दुनिया के ਵੱਖ-ਵੱਖ हिस्सों के बनी हुई है,
ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਅਗਰ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ, ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਹੈ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ
अगर चीन ताइवान के उपर हमला करता, अगर युद्ध की स्थिति बनती है तो पूरी दुनिया के विच आर्टिफिशियल इंटैलीजेंसी नूं जिहड़ी प्रमोट करने वाली ये कंपनी है ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ, ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, कुल एरिया 35,197 स्क्वायर मीटर, जे GDP की गल करिए तो 699। ताइवान इन्हां दिनां दे विच बहुत ज़्यादा चर्चा दे विच रहा ते चर्चा दे विच रही है अमेरिका के मंत्री नैन्सी पेलोसी की ताइवान की यात्रा। इस यात्रा नूं लैके चीन वालों बहुत सारियां घुरकियां अमरीका नूं दित्तियां गईयां। इन्हां घुरकियां दे बावजूद अमेरिका की नैन्सी पेलोसी वालों ताइवान की यात्रा की गई। आखिर ताइवान इन्हां चर्चा दे विच क्यों है, किहड़ा कारण है कि चीन ताइवान के उपर कब्जा करना चाहता है। ताइवान सब तो ज़्यादा वरत्या जाने वाला चिपसैट है वो ताइवान दे विच बनाया जाता है। जिहड़ियां तुसीं मोबाइल वरतदे हो, गड्डियां दे विच चिपसैट लगदे आ, सेंसर लगदे आ, लैपटॉप दे विच लगदे आ, कंप्यूटर दे विच चिपसैट लगदे आ, तां उहदा 90% जिहड़ा हिस्सा है वो ताइवान तो आउंदा है। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਹੈ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ
TSMC है जिहड़ी कि पूरी दुनिया दे विच अपने चिपसैट पहुंचाउंदी है। सो हुण देखते हैं हालात की बनते हैं, स्थिति की बनती है, पर हुण तक की जानकारी असीं तुहाडे सामने रखिए कि आखिर चीन ताइवान के उपर कब्जा क्यों करना चाहता है। ताइवान कुल आबादी 2 करोड़ 60 लाख, कुल एरिया 35,197 स्क्वायर मीटर, जे GDP की गल करिए तो 699। ताइवान इन्हां दिनां दे विच बहुत ज़्यादा चर्चा दे विच रहा ते चर्चा दे विच रही है अमेरिका के मंत्री नैन्सी पेलोसी की ताइवान की यात्रा। इस यात्रा नूं लैके चीन वालों बहुत सारिया घुरकियां अमरीका नूं दित्तियां गईयां। इन्हां घुरकियां दे बावजूद अमेरिका की नैन्सी पेलोसी वालों ताइवान की यात्रा की गई। आखिर ताइवान इन्हां चर्चा दे विच क्यों है, किहड़ा कारण है कि चीन ताइवान के उपर कब्जा करना चाहता है। ताइवान सब तो ज़्यादा वरत्या जाण वाला चिपसैट है वो ताइवान दे विच बनाया जाता है। जिहड़ियां तुसीं मोबाइल वरतदे हो, गड्डियां दे विच चिपसैट लगदे आ, सेंसर लगदे आ, लैपटॉप दे विच लगदे आ, कंप्यूटर दे विच चिपसैट लगदे आ, तां ओहदा 90% जिहड़ा हिस्सा है वो ताइवान तो आउंदा है। ते इस समय ताइवान इस काम दे करके चिपसैट की जिहड़ी प्रोडक्शन करके दुनिया दे विच बहुत वड्डा रुतबा रखता है। ताइवान की कंपनी है TSMC जिहड़ी कि ये चिपसैट बनाउंदी है। ये चिपसैट कल्ले ताइवान ही नहीं जां कल्ले एशिया दे विच ही नहीं, पूरी दुनिया दियां वो महारथी कंपनियां TSMC तो लैंदियां ने जिन्हां दे विच एप्पल, सैमसंग, एनवीडिया ਅਤੇ होर बहुत सारिया कंपनियां ਜਿਹੜੀਆਂ कि ताइवान तो ये चिपसैट लैके अपने गैजेट ਜਾਂ अपने प्रोडक्ट है ਜਿਹੜਾ तैयार करदियां ਤੇ दुनिया ਦੇ ਵਿੱਚ ਉਹ हर एक व्यक्ति के हੱਥ ਦੇ ਵਿੱਚ ਉਹ गैजेट है ਜਿਹੜੇ ਉਹ पहुंच जाते जो कि दुनिया ਦੇ ਵਿੱਚ पहुंच जाते हैं, ਜਿਹੜੇ कि सारे ਦੇ ਸਾਰੇ ताइवान की यह कंपनी तैयार करती है। हुण जिस तरीके नाल कोविड आया, कोविड तो बाद कुछ पाबंदियां लगियां, वपारक पाबंदियां लगियां, जिस कारण चाइना के उपर भी वपारक पाबंदियां लगियां, जिस कारण चाइना के व्यापार में कुछ नुकसान होया। चाइना की कंपनी हुवाई जिहड़ी कि सेम इस तरह का चिपसैट बनाउंदी आ जो कि इन्हां पाबंदियां कारण दुनिया के वक्-वक् हिस्सों के विच अपनी सप्लाई नहीं कर सकी। सो किते ना किते चीन ये चाहुंदा कि ताइवान के उपर कब्जा करके इस पूरे बिजनेस के उपर कब्जा किया जा सके, जिसके उपर पूरी की पूरी ताइवान की अर्थव्यवस्था खड़ी है। सब तो वड्डी कंपनी होने के नाते दुनिया की बहुत वड्डी मार्केटिंग कर रही है ते नाल ही ये चिपसैट दुनिया के एक एक कोने तक पहुँचा रही है। हुण गल करते हैं कि अमेरिका वालों ताइवान का साथ दे के किस तरीके के हालात है जिहड़े पूरी दुनिया के विच पैदा हो गए हैं। अगर चीन ताइवान के उपर हमला करता है तो हालात की होणगे। अगर चीन ताइवान के उपर हमला करता तो बिल्कुल दुरुस्त है कि अमेरिका ताइवान के नाल खड़ा होवेगा, जिस कारण एक बार फिर स्थिति उही बन जाएगी जो कि रूस ते यूक्रेन के युद्ध नूं लैके दुनिया के वक्-वक् हिस्सों के विच बनी हुई है, जिहड़ी कि तेल सप्लाई की चेन टुटी है। तो उस तो बाद जिस तरीके नाल कच्चे तेल दीयां कीमतां दे विच वाधा होया, कुछ इसे तरह का ही टैक कंपनियां दे विच हो जाएगा। सप्लाई है जिहड़ी वो बिल्कुल घट जाएगी, सप्लाई की चेन टुट जाएगी, जिस कारण जिन्ने भी गैजेट्स ने, चाहे वो मोबाइल ने, लैपटॉप ने, कंप्यूटर सैट्स ने जां कारां दे विच जिहड़ी AI यूज़ की जाती है, यानी कि आर्टिफिशियल इंटैलीजेंसी जिहड़ी यूज़ की जाती है, तो उहदे उपर सीधा सीधा असर पूरी दुनिया दे विच पैण वाला अगर चीन ताइवान के उपर हमला करता। सो ये देखण वाली गल होवेगी कि आखिर चीन इस स्थिति नूं किस तरीके नाल निपटदा, ताइवान किस तरीके नाल समझदारी तो काम लैंदा, जां अमेरिका इस स्थिति दे विचों अपने आप को किस तरीके नाल बाहर कढदा है। ये वड्डी गल है। पर जे आपां गल करिए तां TSMC जिहड़ी कि दुनिया की सब तो वड्डी चिपसैट बनाउण वाली कंपनी है, उसके CEO वालों भी ये कहा गया कि दुनिया के हालात बहुत ज़्यादा बिगड़न वाले ने। अगर चीन ताइवान के उपर हमला करता, अगर युद्ध की स्थिति बनती है तो पूरी दुनिया के विच आर्टिफिशियल इंटैलीजेंसी नूं जिहड़ी प्रमोट करने वाली ये कंपनी है उहदे उपर सीधा संकट आवेगा, ताइवान के उपर संकट आवेगा, संकट पूरी दुनिया के विच छा जाएगा, क्योंकि सब तो वड्डी सप्लायर TSMC है जिहड़ी कि पूरी दुनिया के विच अपने चिपसैट पहुँचाउंदी है। सो हुण देखते हैं हालात की बनते हैं, स्थिति की बनती है, पर हुण तक की जानकारी असीं तुहाडे सामने रखिए कि आखिर चीन ताइवान के उपर कब्जा क्यों करना चाहता है। ताइवान कुल आबादी 2 करोड़ 60 लाख, कुल एरिया
35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC, ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ, ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ। ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC, ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ, ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ
ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC, ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ, ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ, ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ, ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ, ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC, ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ, ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ, ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ, ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ,
ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC, ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਹੈ ਜਿਹੜਾ ਉਹ ਤਿਆਰ ਕਰਦੀਆਂ। ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਹੈ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ, ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ। ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC, ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ, ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪੈਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪੈਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ।
ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪੈਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪੈਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ
ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਈਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਈਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਈਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਈਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਈਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਈਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਈਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਈਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਈਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਆ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਈਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਈਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਈਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਈਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਈਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪੈਲੋਸੀ ਦੀ ਤਾਈਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪੈਲੋਸੀ ਵੱਲੋਂ ਤਾਈਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਈਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਈਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਈਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਈਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਈਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਈਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਈਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਈਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਈਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਈਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ
ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਆ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ
ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2,60,00,000, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ।
ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ। ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਹੈ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ, ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ, ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC, ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ। ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ, ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ। ਤੇ ਉਸ ਤੋਂ ਬਾਅਦ
ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ, ਅਗਰ ਯੁੱਧ ਦੀ ਸਥਿਤੀ ਬਣਦੀ ਹੈ, ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ, ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ, ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ। ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ। ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ
ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ ਇਸ ਸਥਿਤੀ ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ। ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਅਗਰ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ ਉਹਦੇ ਉੱਪਰ ਸਿੱਧਾ ਸੰਕਟ ਆਵੇਗਾ, ਤਾਇਵਾਨ ਦੇ ਉੱਪਰ ਸੰਕਟ ਆਵੇਗਾ, ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ। ਆਖਰ ਤਾਇਵਾਨ ਇਹਨਾਂ ਚਰਚਾ ਦੇ ਵਿੱਚ ਕਿਉਂ ਹੈ? ਕਿਹੜਾ ਕਾਰਨ ਹੈ ਕਿ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ? ਤਾਇਵਾਨ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਚਿਪਸੈਟ ਹੈ, ਉਹ ਤਾਇਵਾਨ ਦੇ ਵਿੱਚ ਬਣਾਇਆ ਜਾਂਦਾ ਹੈ। ਜਿਹੜੀਆਂ ਤੁਸੀਂ ਮੋਬਾਈਲ ਵਰਤਦੇ ਹੋ, ਗੱਡੀਆਂ ਦੇ ਵਿੱਚ ਚਿਪਸੈਟ ਲੱਗਦੇ ਆ, ਸੈਂਸਰ ਲੱਗਦੇ ਆ, ਲੈਪਟਾਪ ਦੇ ਵਿੱਚ ਲੱਗਦੇ ਆ, ਕੰਪਿਊਟਰ ਦੇ ਵਿੱਚ ਚਿਪਸੈਟ ਲੱਗਦੇ ਆ, ਤਾਂ ਉਹਦਾ 90% ਜਿਹੜਾ ਹਿੱਸਾ ਹੈ ਉਹ ਤਾਇਵਾਨ ਤੋਂ ਆਉਂਦਾ ਹੈ। ਤੇ ਇਸ ਸਮੇਂ ਤਾਇਵਾਨ ਇਸ ਕੰਮ ਦੇ ਕਰਕੇ ਚਿਪਸੈਟ ਦੀ ਜਿਹੜੀ ਪ੍ਰੋਡਕਸ਼ਨ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡਾ ਰੁਤਬਾ ਰੱਖਦਾ ਹੈ। ਤਾਇਵਾਨ ਦੀ ਕੰਪਨੀ ਹੈ TSMC ਜਿਹੜੀ ਕਿ ਇਹ ਚਿਪਸੈਟ ਬਣਾਉਂਦੀ ਹੈ। ਇਹ ਚਿਪਸੈਟ ਕੱਲੇ ਤਾਇਵਾਨ ਹੀ ਨਹੀਂ ਜਾਂ ਕੱਲੇ ਏਸ਼ੀਆ ਦੇ ਵਿੱਚ ਹੀ ਨਹੀਂ, ਪੂਰੀ ਦੁਨੀਆ ਦੀਆਂ ਉਹ ਮਹਾਰਥੀ ਕੰਪਨੀਆਂ TSMC ਤੋਂ ਲੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਐਪਲ, ਸੈਮਸੰਗ, ਐਨਵੀਡੀਆ ਅਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਕਿ ਤਾਇਵਾਨ ਤੋਂ ਇਹ ਚਿਪਸੈਟ ਲੈ ਕੇ ਆਪਣੇ ਗੈਜਟ ਜਾਂ ਆਪਣੇ ਪ੍ਰੋਡਕਟ ਆ ਜਿਹੜਾ ਉਹ ਤਿਆਰ ਕਰਦੀਆਂ ਤੇ ਦੁਨੀਆ ਦੇ ਵਿੱਚ ਉਹ ਹਰ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਉਹ ਗੈਜਟ ਆ ਜਿਹੜੇ ਉਹ ਪਹੁੰਚ ਜਾਂਦੇ, ਜੋ ਕਿ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਆ, ਜਿਹੜੇ ਕਿ ਸਾਰੇ ਦੇ ਸਾਰੇ ਤਾਇਵਾਨ ਦੀ ਇਹ ਕੰਪਨੀ ਤਿਆਰ ਕਰਦੀ ਆ। ਹੁਣ ਜਿਸ ਤਰੀਕੇ ਨਾਲ ਕੋਵਿਡ ਆਇਆ, ਕੋਵਿਡ ਤੋਂ ਬਾਅਦ ਕੁਝ ਪਾਬੰਦੀਆਂ ਲੱਗੀਆਂ, ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਉੱਪਰ ਵੀ ਵਪਾਰਕ ਪਾਬੰਦੀਆਂ ਲੱਗੀਆਂ, ਜਿਸ ਕਾਰਨ ਚਾਈਨਾ ਦੇ ਵਪਾਰ ਨੂੰ ਕੁਝ ਨੁਕਸਾਨ ਹੋਇਆ। ਚਾਈਨਾ ਦੀ ਕੰਪਨੀ ਹੁਵਾਈ ਜਿਹੜੀ ਕਿ ਸੇਮ ਇਸੇ ਤਰ੍ਹਾਂ ਦਾ ਚਿਪਸੈਟ ਬਣਾਉਂਦੀ ਆ, ਜੋ ਕਿ ਇਹਨਾਂ ਪਾਬੰਦੀਆਂ ਕਾਰਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੀ ਸਪਲਾਈ ਨਹੀਂ ਕਰ ਸਕੀ। ਸੋ ਕਿਤੇ ਨਾ ਕਿਤੇ ਚੀਨ ਇਹ ਚਾਹੁੰਦਾ ਕਿ ਤਾਇਵਾਨ ਦੇ ਉੱਪਰ ਕਬਜ਼ਾ ਕਰਕੇ ਇਸ ਪੂਰੇ ਬਿਜ਼ਨਸ ਦੇ ਉੱਪਰ ਕਬਜ਼ਾ ਕੀਤਾ ਜਾ ਸਕੇ, ਜਿਸ ਦੇ ਉੱਪਰ ਪੂਰੀ ਦੀ ਪੂਰੀ ਤਾਇਵਾਨ ਦੀ ਅਰਥ ਵਿਵਸਥਾ ਖੜੀ ਹੈ। ਸਭ ਤੋਂ ਵੱਡੀ ਕੰਪਨੀ ਹੋਣ ਦੇ ਨਾਤੇ ਦੁਨੀਆ ਦੀ ਬਹੁਤ ਵੱਡੀ ਮਾਰਕੀਟਿੰਗ ਕਰ ਰਹੀ ਹੈ ਤੇ ਨਾਲ ਹੀ ਇਹ ਚਿਪਸੈਟ ਦੁਨੀਆ ਦੇ ਇੱਕ-ਇੱਕ ਕੋਨੇ ਤੱਕ ਪਹੁੰਚਾ ਰਹੀ ਹੈ। ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਤਾਇਵਾਨ ਦਾ ਸਾਥ ਦੇ ਕੇ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਪੂਰੀ ਦੁਨੀਆ ਦੇ ਵਿੱਚ ਪੈਦਾ ਹੋ ਗਏ ਆ। ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਹਾਲਾਤ ਕੀ ਹੋਣਗੇ? ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ ਤਾਂ ਬਿਲਕੁਲ ਦਰੁਸਤ ਹੈ ਕਿ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੋਵੇਗਾ, ਜਿਸ ਕਾਰਨ ਇੱਕ ਵਾਰ ਫੇਰ ਸਥਿਤੀ ਉਹੀ ਬਣ ਜਾਵੇਗੀ ਜੋ ਕਿ ਰੂਸ ਤੇ ਯੂਕਰੇਨ ਦੇ ਯੁੱਧ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਣੀ ਹੋਈ ਹੈ, ਜਿਹੜੀ ਕਿ ਤੇਲ ਸਪਲਾਈ ਦੀ ਚੇਨ ਟੁੱਟੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਕੁਝ ਇਸੇ ਤਰ੍ਹਾਂ ਦਾ ਹੀ ਟੈਕ ਕੰਪਨੀਆਂ ਦੇ ਵਿੱਚ ਹੋ ਜਾਵੇਗਾ। ਸਪਲਾਈ ਹੈ ਜਿਹੜੀ ਉਹ ਬਿਲਕੁਲ ਘਟ ਜਾਵੇਗੀ, ਸਪਲਾਈ ਦੀ ਚੇਨ ਟੁੱਟ ਜਾਵੇਗੀ, ਜਿਸ ਕਾਰਨ ਜਿੰਨੇ ਵੀ ਗੈਜਟਸ ਨੇ, ਚਾਹੇ ਉਹ ਮੋਬਾਈਲ ਨੇ, ਲੈਪਟਾਪ ਨੇ, ਕੰਪਿਊਟਰ ਸੈਟਸ ਨੇ ਜਾਂ ਕਾਰਾਂ ਦੇ ਵਿੱਚ ਜਿਹੜੀ AI ਯੂਜ਼ ਕੀਤੀ ਜਾਂਦੀ ਹੈ, ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਯੂਜ਼ ਕੀਤੀ ਜਾਂਦੀ ਆ, ਤਾਂ ਉਹਦੇ ਉੱਪਰ ਸਿੱਧਾ ਅਸਰ ਪੂਰੀ ਦੁਨੀਆ ਦੇ ਵਿੱਚ ਪੈਣ ਵਾਲਾ ਅਗਰ ਚੀਨ ਤਾਇਵਾਨ ਦੇ ਉੱਪਰ ਹਮਲਾ ਕਰਦਾ। ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਆਖਰ ਚੀਨ ਇਸ ਸਥਿਤੀ ਨੂੰ ਕਿਸ ਤਰੀਕੇ ਨਾਲ ਨਿਪਟਦਾ, ਤਾਇਵਾਨ ਕਿਸ ਤਰੀਕੇ ਨਾਲ ਸਮਝਦਾਰੀ ਤੋਂ ਕੰਮ ਲੈਂਦਾ, ਜਾਂ ਅਮਰੀਕਾ
इस स्थिति ਦੇ ਵਿੱਚੋਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਬਾਹਰ ਕੱਢਦਾ ਹੈ, ਇਹ ਵੱਡੀ ਗੱਲ ਹੈ। ਪਰ ਜੇ ਆਪਾਂ ਗੱਲ ਕਰੀਏ ਤਾਂ TSMC ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਚਿਪਸੈਟ ਬਣਾਉਣ ਵਾਲੀ ਕੰਪਨੀ ਹੈ, ਉਸਦੇ CEO ਵੱਲੋਂ ਵੀ ਇਹ ਕਿਹਾ ਗਿਆ ਕਿ ਦੁਨੀਆ ਦੇ ਹਾਲਾਤ ਬਹੁਤ ਜ਼ਿਆਦਾ ਵਿਗੜਨ ਵਾਲੇ ਨੇ। अगर चीन ताइवान के उपर हमला करता, अगर युद्ध की स्थिति बनती है तो पूरी दुनिया के विच आर्टिफिशियल इंटैलीजेंसी नूं जिहड़ी प्रमोट करने वाली ये कंपनी है उहदे उपर सीधा संकट आवेगा, ताइवान के उपर संकट आवेगा, संकट पूरी दुनिया के विच छा जाएगा क्योंकि सब तो वड्डी सप्लायर TSMC है जिहड़ी कि पूरी दुनिया के विच अपने चिपसैट पहुँचाउंदी है। सो हुण देखते हैं हालात की बनते हैं, स्थिति की बनती है। पर हुण तक की जानकारी असी तुहाडे सामने रखिए कि आखिर चीन ताइवान के उपर कब्जा क्यों करना चाहता है। ताइवान कुल आबादी 2 करोड़ 60 लाख, कुल एरिया 35,197 स्क्वायर मीटर, जे GDP की गल करिए तो 699। ताइवान इन्हां दिनां दे विच बहुत ज़्यादा चर्चा दे विच रहा ते चर्चा दे विच रही है अमेरिका के मंत्री नैन्सी पेलोसी की ताइवान की यात्रा। इस यात्रा नूं लैके चीन वालों बहुत सारिया घुरकियां अमरीका नूं दित्तियां गईयां। इन्हां घुरकियां दे बावजूद अमेरिका की नैन्सी पेलोसी वालों ताइवान की यात्रा की गई। आखिर ताइवान इन्हां चर्चा दे विच क्यों है, किहड़ा कारण है कि चीन ताइवान के उपर कब्जा करना चाहता है। ताइवान सब तो ज़्यादा वरत्या जाण वाला चिपसैट है वो ताइवान दे विच बनाया जाता है। जिहड़ियां तुसीं मोबाइल वरतदे हो, गड्डियां दे विच चिपसैट लगदे आ, सेंसर लगदे आ, लैपटॉप दे विच लगदे आ, कंप्यूटर दे विच चिपसैट लगदे आ, तां उहदा 90% जिहड़ा हिस्सा है वो ताइवान तो आउंदा है। ते इस समय ताइवान इस काम दे करके चिपसैट दी जिहड़ी प्रोडक्शन करके दुनिया दे विच बहुत वड्डा रुतबा रखता है। ताइवान की कंपनी है TSMC जिहड़ी कि ये चिपसैट बनाउंदी है। ये चिपसैट कल्ले ताइवान ही नहीं या कल्ले एशिया दे विच ही नहीं, पूरी दुनिया दियां वो महारथी कंपनियां TSMC तो लैंदियां ने जिहड़ियां जिन्हां दे विच एप्पल, सैमसंग, एनवीडिया अते होर बहुत सारियां कंपनियां जिहड़ियां कि ताइवान तो ये चिपसैट लैके अपने गैजेट या अपने प्रोडक्ट है जिहड़ा तैयार करदियां ते दुनिया दे विच वो हर एक व्यक्ति के हत्थ दे विच वो गैजेट है जिहड़े वो पहुँच जाते, जो कि दुनिया दे विच पहुँच जाते हैं, जिहड़े कि सारे दे सारे ताइवान की यह कंपनी तैयार करती है। हुण जिस तरीके नाल कोविड आया, कोविड तो बाद कुछ पाबंदियां लगियां, वपारक पाबंदियां लगियां, जिस कारण चाइना के उपर भी वपारक पाबंदियां लगियां, जिस कारण चाइना के वपार नूं कुछ नुकसान होया। चाइना की कंपनी हुवाई जिहड़ी कि सेम इसे तरह का चिपसैट बनाउंदी आ, जो कि इन्हां पाबंदियां कारण दुनिया के ਵੱਖ-ਵੱਖ हिस्सों के विच अपनी सप्लाई नहीं कर सकी। सो किते ना किते चीन ये चाहुंदा कि ताइवान के उपर कब्जा करके इस पूरे बिजनेस के उपर कब्जा किया जा सके, जिस के उपर पूरी की पूरी ताइवान की अर्थव्यवस्था खड़ी है। सब तो वड्डी कंपनी होने के नाते दुनिया की बहुत वड्डी मार्केटिंग कर रही है, तो नाल ही ये चिपसैट दुनिया के एक एक कोने तक पहुँचा रही है। हुण गल करते हैं कि अमेरिका वालों ताइवान का साथ दे के किस तरीके के हालात है जिहड़े पूरी दुनिया के विच पैदा हो गए हैं। अगर चीन ताइवान के उपर हमला करता है तो हालात की होणगे। अगर चीन ताइवान के उपर हमला करता तो बिल्कुल दुरुस्त है कि अमेरिका ताइवान के नाल खड़ा होवेगा, जिस कारण एक बार फिर स्थिति उही बन जाएगी जो कि रूस ते यूक्रेन के युद्ध नूं लैके दुनिया के ਵੱਖ-ਵੱਖ हिस्सों के विच बनी हुई है। जिहड़ी कि तेल सप्लाई की चेन टुटी है तो उस तो बाद जिस तरीके नाल कच्चे तेल दीयां कीमतां दे विच वाधा होया, कुछ इसे तरह का ही टैक कंपनियां दे विच हो जाएगा। सप्लाई है जिहड़ी वो बिल्कुल घट जाएगी, सप्लाई की चेन टुट जाएगी, जिस कारण जिन्ने भी गैजेट्स ने, चाहे वो मोबाइल ने, लैपटॉप ने, कंप्यूटर सैट्स ने जां कारां दे विच जिहड़ी AI यूज़ की जाती है, यानी कि आर्टिफिशियल इंटैलीजेंसी जिहड़ी यूज़ की जाती है, तो उहदे उपर सीधा सीधा असर पूरी दुनिया दे विच पैण वाला अगर चीन ताइवान के उपर हमला करता। सो ये देखण वाली गल होवेगी कि आखिर चीन इस स्थिति नूं किस तरीके नाल निपटदा, ताइवान किस तरीके नाल समझदारी तो काम लैंदा, या अमेरिका इस स्थिति दे विचों अपने आप नूं किस तरीके नाल बाहर कढदा है, ये वड्डी गल है। पर जे आपां गल करिए तां TSMC जिहड़ी कि दुनिया की सब तो वड्डी चिपसैट बनाउण वाली कंपनी है, उसके CEO वालों भी ये कहा गया कि दुनिया के हालात बहुत ज़्यादा बिगड़न वाले ने। अगर चीन ताइवान के उपर हमला करता, अगर युद्ध की स्थिति बनती है तो पूरी दुनिया के विच
ਆਰਟੀਫੀਸ਼ੀਅਲ ਇੰਟੈਲੀਜੈਂਸੀ ਨੂੰ ਜਿਹੜੀ ਪ੍ਰਮੋਟ ਕਰਨ ਵਾਲੀ ਇਹ ਕੰਪਨੀ ਹੈ ਉਹਦੇ ਉੱਪਰ ਸਿੱਧਾ ਸੰਕਟ ਆਵੇਗਾ। ਤਾਇਵਾਨ ਦੇ ਉੱਪਰ ਸੰਕਟ ਆਵੇਗਾ। ਸੰਕਟ ਪੂਰੀ ਦੁਨੀਆ ਦੇ ਵਿੱਚ ਛਾ ਜਾਵੇਗਾ, ਕਿਉਂਕਿ ਸਭ ਤੋਂ ਵੱਡੀ ਸਪਲਾਇਰ TSMC ਹੈ ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਆਪਣੇ ਚਿਪਸੈਟ ਪਹੁੰਚਾਉਂਦੀ ਹੈ। ਸੋ ਹੁਣ ਦੇਖਦੇ ਆ ਹਾਲਾਤ ਕੀ ਬਣਦੇ ਆ, ਸਥਿਤੀ ਕੀ ਬਣਦੀ ਆ। ਪਰ ਹੁਣ ਤੱਕ ਦੀ ਜਾਣਕਾਰੀ ਅਸੀਂ ਤੁਹਾਡੇ ਸਾਹਮਣੇ ਰੱਖੀਏ ਕਿ ਆਖਿਰ ਚੀਨ ਤਾਇਵਾਨ ਦੇ ਉੱਪਰ ਕਬਜ਼ਾ ਕਿਉਂ ਕਰਨਾ ਚਾਹੁੰਦਾ ਹੈ। ਤਾਇਵਾਨ ਕੁੱਲ ਆਬਾਦੀ 2 ਕਰੋੜ 60 ਲੱਖ, ਕੁੱਲ ਏਰੀਆ 35,197 ਸਕੁਆਇਰ ਮੀਟਰ। ਜੇ GDP ਦੀ ਗੱਲ ਕਰੀਏ ਤਾਂ 699। ਤਾਇਵਾਨ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਤੇ ਚਰਚਾ ਦੇ ਵਿੱਚ ਰਹੀ ਹੈ ਅਮਰੀਕਾ ਦੇ ਮੰਤਰੀ ਨੈਂਸੀ ਪਲੋਸੀ ਦੀ ਤਾਇਵਾਨ ਦੀ ਯਾਤਰਾ। ਇਸ ਯਾਤਰਾ ਨੂੰ ਲੈ ਕੇ ਚੀਨ ਵੱਲੋਂ ਬਹੁਤ ਸਾਰੀਆਂ ਘੁਰਕੀਆਂ ਅਮਰੀਕਾ ਨੂੰ ਦਿੱਤੀਆਂ ਗਈਆਂ। ਇਹਨਾਂ ਘੁਰਕੀਆਂ ਦੇ ਬਾਵਜੂਦ ਅਮਰੀਕਾ ਦੀ ਨੈਂਸੀ ਪਲੋਸੀ ਵੱਲੋਂ ਤਾਇਵਾਨ ਦੀ ਯਾਤਰਾ ਕੀਤੀ ਗਈ।